ਗੱਲਬਾਤ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਟਾਸਕ ਤੋਂ ਲੈ ਕੇ। ਕਿੰਗ ਮੇਕਰ ਦਾ ਕਹਿੰਦੇ ਟਾਸਕ ਹੈ, ਪਰ ਇੱਛਾ ਕਿੰਗ ਬਣਨ ਦੀ ਹੈ। ਫੀਲਿੰਗਾਂ ਵੀ ਕਿੰਗ ਵਾਲੀਆਂ ਚੱਕੀਆਂ ਜਾ ਰਹੀਆਂ ਨੇ। ਇਹ ਕਿਸ ਹਸਤੀ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ ਜਾ ਰਹੀ ਹੈ ਜੀ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਜੀ ਇਸ ਮੌਕੇ ਨਸ਼ੇ ਨੂੰ ਲੈ ਕੇ ਰਾਜਪਾਲ ਸਾਹਿਬ ਸਰਗਰਮ ਨੇ। ਪੰਜਾਬ ਦੇ ਰਾਜਪਾਲ ਨੇ, ਕੇਂਦਰ ਦੇ ਨੁਮਾਇੰਦੇ ਬਣ ਕੇ ਵਿਚਰ ਰਹੇ ਨੇ। ਪਿਛਲੇ ਰਾਜਪਾਲ ਨਾਲ ਸਰਕਾਰ ਦਾ ਟਕਰਾਅ ਸੀ, ਇਹਨਾਂ ਦੀ ਬਸ ਨਰਮੀ ਇੰਨੀ ਕਿ ਟਕਰਾਉਂਦੇ ਨਹੀਂ ਗਏ, ਪਰ ਚੁੱਪਚਾਪ ਕੰਮ ਆਪਦਾ ਕਰੀ ਕੇਂਦਰ ਦੇ ਜਾਂ ਬੀਜੇਪੀ ਦੇ ਬੀਜ ਬੀਜਣ ਦੇ ਲਈ ਸਰਹੱਦੀ ਖੇਤਰਾਂ 'ਚ ਤੁਰੇ ਫਿਰ ਰਹੇ ਨੇ। ਕੋਈ ਸ਼ੱਕ ਨਹੀਂ, ਨਸ਼ਾ ਪੰਜਾਬ ਦਾ ਵੱਡਾ ਮਸਲਾ ਹੈ ਤੇ ਇਸ ਨਸ਼ੇ ਦੇ ਚੱਕਰ ਦੇ ਵਿੱਚ ਪੰਜਾਬ ਨੇ 4-4 ਮੁੱਖ ਮੰਤਰੀ, 3-3 ਸਰਕਾਰਾਂ ਵੀ ਬਣਾ ਕੇ ਵੇਖ ਲੀਆਂ। ਸਾਡੀ ਗੱਲ ਅਜੇ ਤਣ ਪੱਤਣ ਲੱਗਦੀ ਨਹੀਂ ਦਿਖਦੀ ਜੀ। ਪਰ ਵੱਡਾ ਸਵਾਲ ਇਹ ਹੈ ਕਿ ਜਿਸ ਨਸ਼ੇ ਨੂੰ ਲੈ ਕੇ ਨਸ਼ੇ ਦੇ ਖਿਲਾਫ ਪੈਦਲ ਯਾਤਰਾ ਕਰਨ ਨਿਕਲੇ ਨੇ ਰਾਜਪਾਲ ਜੀ, ਉਹ ਪਹਿਲੂ ਸਰਹੱਦੀ ਖੇਤਰ ਦੇ ਹਵਾਲੇ ਨਾਲ ਗੱਲ ਕਰਦੇ ਨੇ। ਸਰਹੱਦ ਪਾਰ ਤੋਂ ਆਉਂਦਾ ਹੈ, ਜੇ ਸਰਹੱਦ ਪਾਰ ਤੋਂ ਆਉਂਦਾ ਫਿਰ ਤਾਰਾਂ ਦੇ ਪਾਰ ਤੋਂ ਜਿਹੜਾ ਭੇਜਦਾ ਹੈ, ਤੇ ਆਰ ਰੋਕਣ ਵਾਲਾ ਕੌਣ ਹੈ? ਇੱਧਰਲੇ ਪਾਸੇ ਰੋਕਣ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ, ਜਿਹਦੇ ਤੁਸੀਂ ਨੁਮਾਇੰਦੇ ਹੋ। ਜੀ ਤੇ BSF ਦੇ ਕੋਲ ਤਾਂ ਹੁਣ ਇਕੱਲਾ ਸਰਹੱਦ ਨਹੀਂ, 50 ਕਿਲੋਮੀਟਰ ਤੱਕ, ਮਤਲਬ ਅੱਧਾ ਪੰਜਾਬ ਦਾ ਖੇਤਰਫਲ ਕੰਟਰੋਲ 'ਚ ਹੈ। ਤੇ ਫਿਰ ਜੇ ਸਰਹੱਦ ਪਾਰ ਤੋਂ ਨਸ਼ਾ ਆ ਕੇ ਪੰਜਾਬ 'ਚ ਵਿਕ ਰਿਹਾ ਹੈ, ਫਿਰ ਜ਼ਿੰਮੇਵਾਰ ਕੌਣ? ਸਹੀ ਹੈ। ਉਧਰ ਨੂੰ ਰੁਖ ਕਿਉਂ ਨਹੀਂ ਕੀਤਾ? ਬਾਰਡਰ ਕਿਉਂ ਨਹੀਂ ਜਾਣਦੇ? ਜੇ ਦਿੱਲੀ ਕਿਉਂ ਨਹੀਂ ਗਏ ਰਾਜਪਾਲ ਜੀ ਯਾਤਰਾ ਲੈ ਕੇ? ਸਹੀ ਹੈ। ਗ੍ਰਹਿ ਮੰਤਰੀ ਦੇ ਘਰ ਕਿਉਂ ਨਹੀਂ ਗਏ? ਚਲੋ, ਹੁਣ ਜਿਹੜੇ ਉਹਨਾਂ ਦੇ ਨਾਲ ਸੀ ਉਹ ਸੀ ਅਕਾਲੀ ਭਾਜਪਾਈ। ਭਾਜਪਾਈ ਪਹਿਲਾਂ ਹੀ ਤੁਰੇ ਫਿਰਦੇ ਸੀ, ਇਸ ਵਾਰ ਸੁਖਬੀਰ ਜੀ ਵੀ ਨਾਲ ਪ੍ਰਗਟ ਹੋ ਗਏ। ਸਹੀ ਹੈ, ਬਿਲਕੁਲ ਇਹਨਾਂ ਦਾ ਹੀ ਰਾਜ ਸੀ। ਅਕਾਲੀ ਬੀਜੇਪੀ ਦੀ ਸਰਕਾਰ ਸੀ ਜਦੋਂ ਇਹਨਾਂ ਦੇ ਉੱਤੇ ਸਭ ਤੋਂ ਵੱਧ ਨਸ਼ੇ ਦੇ ਸਵਾਲ ਖੜੇ ਹੋ ਰਹੇ, ਮੰਨਣ ਨੂੰ ਤਿਆਰ ਨਹੀਂ ਸੀ। ਰਾਹੁਲ ਗਾਂਧੀ ਨੇ ਇੱਕ ਵਾਰ ਗੱਲ ਕੀਤੀ ਸੀ ਕਿ ਪਤਾ ਨਹੀਂ ਪੰਜਾਬ 'ਚ ਇੰਨਾ ਨਸ਼ਾ ਜੀ ਇੰਨਾ, ਇਹ ਤੇ ਤਾਂ ਕੱਪੜਿਓਂ ਬਾਹਰ ਹੋ ਗਏ ਸੀ, ਕਹਿੰਦੇ ਦੱਸੋ ਜੀ ਪੰਜਾਬ ਨੂੰ ਬਦਨਾਮ ਕਰ ਰਹੇ ਨੇ। ਤੇ ਅੱਜ ਤੁਸੀਂ ਕਿਹੜੇ ਮੂੰਹ ਨਾਲ ਯਾਤਰਾ ਕਰਨ ਜਾ ਰਹੇ ਹੋ ਫਿਰ ਨਸ਼ਿਆਂ ਦੇ ਖਿਲਾਫ? ਹੁਣ ਉਹੀ ਬੀਜੇਪੀ ਸੀ ਤੇ ਉਸੇ ਸਰਕਾਰ ਦੇ ਵਿੱਚ ਸੁਖਬੀਰ ਬਾਦਲ ਤੇ ਇਹ ਸਾਰੇ ਸੀਗੇ। ਪਰ ਇਹ ਰਾਜਨੀਤਿਕ ਜਮਾਤ ਤਾਂ ਮੌਕੇ ਦੀ ਨਜ਼ਾਕਤ ਨੂੰ ਦੇਖ ਕੇ ਰਾਜਨੀਤੀ ਕਰਦੀ ਹੈ, ਤੇ ਰਾਜਪਾਲ ਵੀ ਰਾਜਨੀਤੀ ਤੋਂ ਛੂਤੇ ਨਹੀਂ ਹੈਗੇ, ਉਹ ਤਾਂ ਟੂਲ ਨੇ। ਜੀ ਤੇ ਇਹ ਰਾਜਪਾਲ ਦੇ ਸਹਾਰੇ ਬੀਜੇਪੀ ਜਾਂ ਅਕਾਲੀ ਕੀ ਪੰਜਾਬ ਦੇ ਵਿੱਚ ਆਪਣੀ ਸੱਤਾ ਹਾਸਲ ਕਰਨ ਲਈ ਤੁਰੇ ਨੇ? ਸਹੀ ਹੈ। ਕਿਉਂਕਿ ਜੇ ਰਾਜਪਾਲ ਦਾ ਇਹ ਪ੍ਰੋਗਰਾਮ ਨਿਰੋਲ ਰਾਜਪਾਲ ਵਾਲਾ ਪ੍ਰੋਗਰਾਮ ਹੁੰਦਾ ਤੇ ਨਸ਼ਿਆਂ ਦੇ ਖਿਲਾਫ ਹੁੰਦਾ, ਫਿਰ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਸੱਦਾ ਹੁੰਦਾ। ਉਹ ਸਰਕਾਰ ਸਭ ਤੋਂ ਪਹਿਲਾਂ ਹੁੰਦੀ। ਤੁਸੀਂ ਸਰਕਾਰ ਦੇ ਤੌਰ ਦੇ ਉੱਤੇ ਇਕੱਠੇ ਹੋ ਕੇ ਕੰਮ ਕਰਦੇ, ਜੇ ਸੱਚਮੁੱਚ ਕੰਮ ਕਰਨ ਦੀ ਇੱਛਾ ਹੁੰਦੀ। ਸਹੀ ਤੁਸੀਂ ਵਿਰੋਧੀ ਧਿਰ ਨੂੰ ਵੀ ਸੱਦਾ ਦਿੰਦੇ। ਪਰ ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਕੱਲ ਗਾਇਬ ਸੀ, ਅਕਾਲੀ ਤੇ ਬੀਜੇਪੀ ਨਾਲ ਸੀ। ਸੋ ਕੀ ਇਹ ਪੈਦਲ ਯਾਤਰਾ ਜਿਹੜਾ ਰਾਜਾ ਬੜਿੰਗ ਕਹਿ ਰਿਹਾ ਕਿ ਇਹ ਸਮਝੌਤਾ ਐਕਸਪ੍ਰੈਸ ਹੈ, ਸੱਚਮੁੱਚ ਗੱਠਜੋੜ ਯਾਤਰਾ? ਸਹੀ ਹੈ। ਪਰ ਇਹਨਾਂ ਦੇ ਵਿਚਾਲੇ ਇੱਕ ਸ਼ਖਸੀਅਤ ਅੱਜ ਕੱਲ ਜਿਹੜੀ ਧਾਰਮਿਕ ਖੇਤਰ ਤੋਂ ਸਿਆਸੀ ਖੇਤਰ 'ਚ ਵੱਧ ਦੇਖੀ ਜਾਂਦੀ ਹੈ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ। ਸਹੀ ਹੈ। ਡੇਰਾ ਬਿਆਸ ਮੁਖੀ ਜਾਂ ਹੋਰ ਡੇਰੇ ਦਮ ਭਰਦੇ ਨੇ ਕਿ ਅਸੀਂ ਲੋਕਾਂ ਨੂੰ ਅਜਿਹੀਆਂ ਅਲਾਮਤਾਂ ਤੋਂ ਛੁਟਕਾਰਾ ਦਿਵਾਉਂਦੇ ਆ। ਜੀ ਤੇ ਜੇ ਉਹ ਇੰਨਾ ਦਮਖਮ ਰੱਖਦੇ ਨੇ, ਉਹਨਾਂ ਕੋਲ ਤਾਂ ਇਸ ਯਾਤਰਾ ਨਾਲੋਂ 100 ਗੁਣਾ ਵੱਧ ਸ਼ਰਧਾਲੂ ਨੇ ਕਿ ਉਹਨਾਂ ਦੀ ਗੱਲ ਸੁਣਦੇ ਨਹੀਂ, ਮੰਨਦੇ ਨਹੀਂ। ਜਿਹੜੇ ਉਹਨਾਂ ਨੂੰ ਇਹ ਰਾਜਨੀਤਿਕ ਲੀਡਰਾਂ ਦੇ ਨਾਲ ਤੁਰਨਾ ਪੈ ਰਿਹਾ, ਉਹ ਉਹਨਾਂ ਸ਼ਰਧਾਲੂਆਂ ਰਾਹੀਂ, ਜੀ ਉਹ ਨਸ਼ਾ ਛੱਡ ਚੁੱਕੇ ਨੇ, ਉਹਨਾਂ ਦੇ ਰਾਹੀਂ ਅੱਗੇ ਪ੍ਰਚਾਰ ਕਰ ਲੈਣ ਤਾਂ ਕਿਤੇ ਤੱਕ ਪਹੁੰਚ ਸਕਦੇ ਨੇ, ਜਿੱਥੇ ਤੱਕ ਰਾਜਪਾਲ ਜਾਂ ਸੁਖਬੀਰ ਬਾਦਲ ਤੇ ਅਸ਼ਵਨੀ ਸ਼ਰਮਾ ਨਹੀਂ ਪਹੁੰਚ ਸਕਦਾ। ਕੀ ਉਹ ਹੁਣ ਤਾਕਤ ਉਸ ਤਰੀਕੇ ਨਾਲ ਨਹੀਂ ਮਲਟੀਪਲਾਈ ਹੋ ਰਹੀ ਉੱਥੇ ਦੀ ਬਜਾਏ ਇੱਧਰ? ਜਾਂ ਫਿਰ ਤੁਹਾਡੀ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ, ਸਹੀ ਹੈ, ਤੁਹਾਡੇ ਡੇਰੇ ਪ੍ਰਧਾਨ ਮੰਤਰੀ ਜੀ ਦਾ ਆਉਣਾ, ਤੁਹਾਡਾ ਬਾਰ-ਬਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਣਾ, ਕੀ ਇਹ ਸਾਰੀਆਂ ਗੱਲਾਂ ਇਹ ਸੰਕੇਤ ਕਰਦੀਆਂ ਨੇ ਕਿ ਤੁਹਾਡੇ ਜਿਹੜੇ ਨਾਲ ਜੁੜੇ ਲੋਕ ਨੇ, ਡੇਰਾ ਬਿਆਸ ਨਾਲ ਜੁੜੇ ਲੋਕ ਨੇ, ਬਤੌਰ ਸ਼ਰਧਾਲੂ, ਬਤੌਰ ਤੁਹਾਡੇ ਉਪਾਸਕ, ਬਤੌਰ ਤੁਹਾਡੇ ਵਿਦਵਾਨ ਸਮਝਦਿਆਂ ਹੋਇਆਂ, ਉਹ ਤਾਂ ਤੁਹਾਡੇ ਨਾਲ ਹੈਗੇ ਹੀ ਨੇ, ਪਰ ਜਿਹੜੇ ਇਸ ਡੇਰਾਬਾਦ ਦੀ ਵਿਚਾਰਧਾਰਾ ਦੇ ਉਲਟ ਨੇ ਪਰ ਸਿੱਖੀ ਨਾਲ ਜੁੜੇ ਨੇ, ਉਹਨਾਂ ਨੂੰ ਨੇੜੇ ਲਿਆਉਣ ਲਈ ਤੁਸੀਂ ਦਰਬਾਰ ਸਾਹਿਬ ਆ ਰਹੇ ਹੋ ਜਾਂ ਆਪਣੀ ਮਨ ਦੀ ਮੌਜ ਲਈ ਆ ਰਹੇ ਹੋ, ਇਹ ਤਾਂ ਤੁਸੀਂ ਜਾਣਦੇ ਹੋ। ਜੀ ਪਰ ਜਦੋਂ ਰਾਜਨੀਤਿਕ ਮੋੜਾ ਕੱਟਿਆ ਜਾਂਦਾ, ਫਿਰ ਹਰ ਗੱਲ ਦੇ ਅਰਥ ਸਮਝਣ ਦੀ ਲੋਕ ਕੋਸ਼ਿਸ਼ ਕਰਦੇ ਨੇ। ਸਹੀ ਗੱਲ ਹੈ। ਅੱਜ ਤੱਕ ਇਹ ਕੋਈ ਸਵਾਲ ਨਹੀਂ ਹੋਇਆ ਸੀ ਕਿ ਕਿਉਂ ਆਉਂਦੇ ਨੇ।
ਪਰ ਅੱਜ ਇਹ ਲੋਕ ਸਮਝ ਰਹੇ ਨੇ ਕਿ ਕੀ ਇਸ ਲਈ ਆਉਂਦੇ ਨੇ ਸਹੀ ਹੈ ਕਿ ਜਿਹੜੀ ਸਿੱਖੀ ਨਾਰਾਜ਼ ਤੇ ਨਿਰਾਸ਼ ਹੈ ਡੇਰਿਆਂ ਤੋਂ, ਉਹਨਾਂ ਨੂੰ ਵੀ ਖੁਸ਼ ਕਰਨ ਦੀ ਕਵਾਇਦ। ਫਿਰ ਮੋਦੀ ਦੇ ਨੇੜੇ ਜਾ ਕੇ ਕੀ ਮੋਦੀ ਨੂੰ ਇਹ ਲੱਗਦਾ ਕਿ ਤੁਹਾਡੇ ਸ਼ਰਧਾਲੂ ਸਾਡੇ ਨਾਲ ਆ ਜਾਣਗੇ, ਤੇ ਤੁਹਾਨੂੰ ਲੱਗਦਾ ਕਿ ਤਾਕਤ ਦੇ ਨੇੜੇ ਜਾ ਕੇ ਮੇਰੇ ਸ਼ਰਧਾਲੂ ਹੋਰ ਵੱਧ ਜਾਣਗੇ। ਸੋ ਇਹ ਇੱਕ ਦੂਸਰੇ ਦੀ ਪੂਰਤੀ ਹੈ ਜੀ। ਪਰ ਜੋ ਕੁਝ ਪਿਛਲੇ ਦਿਨਾਂ 'ਚ ਵਾਪਰਿਆ, ਵਿਕਰਮ ਮਜੀਠੀਆ ਨਾਲ ਰਿਸ਼ਤੇਦਾਰੀ, ਵਿਕਰਮ ਮਜੀਠੀਆ ਨਾਲ ਦੋਸਤੀ, ਰਾਜਪਾਲ ਨਾਲ ਰਿਸ਼ਤੇਦਾਰੀਆਂ ਨਾਲ ਦੋਸਤੀ ਹੈ। ਫਿਰ ਅਚਾਨਕ ਇਸ ਈਵੈਂਟ ਦੇ ਵਿੱਚ ਜਾਣਾ, ਇਹ ਤੋਂ ਪਹਿਲਾਂ ਚਾਹੇ ਨਾਭੇ ਵਾਲੇ ਰਾਜੇ ਵਾਲਾ ਉਹ ਖੇਡ ਹੋਣਾ, ਚਾਹੇ ਉਹ ਤੋਂ ਪਹਿਲਾਂ ਬਾਕੀ ਰਾਜਨੀਤਿਕ ਧਿਰਾਂ ਦੇ ਘਰੇ, ਸ਼ਖਸੀਅਤਾਂ ਦੇ ਘਰੇ, ਹਸਤੀਆਂ ਦੇ ਘਰੇ ਜਾਣਾ, ਇਹ ਸਾਰਾ ਪਿਛਲਾ 8-9 ਸਾਲ, 8-9 ਮਹੀਨੇ ਜਾਂ ਸਾਲ ਦਾ ਵਰਤਾਰਾ ਸੰਕੇਤ ਕਰਦਾ ਹੈ ਕਿ ਧਾਰਮਿਕ ਲੋਈ ਤੋਂ ਹੁਣ ਸਿਆਸੀ ਖੇਸੀ ਲੈਣ ਦੀ ਤਿਆਰੀ ਹੋ ਗਈ ਹੈ। ਸਹੀ ਹੈ। ਤੇ ਕਿਤੇ ਇਹ ਤਾਂ ਨਹੀਂ ਕਿ ਤੁਹਾਨੂੰ ਟਾਸਕ ਮਿਲਿਆ ਹੋਵੇ ਕਿੰਗ ਮੇਕਰ ਦਾ ਕਿ ਤੁਸੀਂ ਕਰੋ ਜੀ, ਸਾਰਿਆਂ ਨੂੰ ਸੂਤਰਧਾਰ ਇਕੱਠੇ ਕਰ ਲਓ ਜੀ, ਅਕਾਲੀ ਬੀਜੇਪੀ ਇੱਕ ਮਾਲਾ 'ਚ ਪਰੋ ਦਿਓ ਤਾਂ ਕਿ ਮੁੜ ਕੇ ਸੱਤਾ ਆ ਜਾਵੇ ਸਾਡੇ ਕੋਲ। ਤੇ ਉਹ ਮਾਲਾ ਪਰੋਂਦਿਆਂ ਤੁਸੀਂ ਕਿਤੇ ਗੱਠ ਵਾਲਾ ਸਿਰਾ ਆਪਣੇ ਹੱਥ 'ਚ ਤਾਂ ਨਹੀਂ ਰੱਖਣਾ ਚਾਹੁੰਦੇ ਕਿ ਮੈਂ ਹੀ ਕਿੰਗ ਮੇਕਰ ਤੋਂ ਕਿੰਗ ਬਣ ਜਾਵਾਂ। ਕਿਤੇ ਇੱਛਾ, ਆਪਾਂ ਪਹਿਲੇ ਦਿਨ ਵੀ ਇਹ ਸ਼ੰਕੇ ਸ਼ੋਭਿਆਂ ਤੇ ਗੱਲ ਕੀਤੀ ਸੀ ਜਦੋਂ ਇਹ ਵਿਕਰਮ ਮਜੀਠੀਆ ਵਾਲਾ ਮਾਮਲਾ ਆਇਆ ਸੀ, ਪਰ ਹੁਣ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੋਂ ਲੈ ਕੇ ਪਿੰਡਾਂ ਦੀ ਸੱਥਾਂ 'ਚ ਚਰਚਾ ਕਿ ਬਾਬਾ ਮੁੱਖ ਮੰਤਰੀ ਤਾਂ ਨਹੀਂ ਬਣਨਾ ਚਾਹੁੰਦਾ ਜੀ। ਸੋ ਇਸ ਲਈ ਕੁਝ ਵੀ ਸੰਭਵ ਹੈ। ਹਾਂ, ਇਹ 'ਚ ਮਾੜਾ ਕੁਝ ਨਹੀਂ ਹੈ ਜੇ ਅਸੀਂ ਕਹੀਏ ਕਿ ਕੁਝ ਗਲਤ ਵਰਤਾਰਾ ਹੈ। ਬਈ ਜੇ ਕਲਾਕਾਰ ਜਮਾਤ ਆ ਕੇ ਬਣ ਸਕਦੀ ਆ, ਜੇ ਬਲਾਤਕਾਰਾਂ ਦੇ ਕੇਸ 'ਚ ਫਸੇ ਹੋਏ ਲੋਕ, ਕਤਲਾਂ ਦੇ ਮਾਮਲੇ 'ਚ ਫਸੇ ਹੋਏ ਲੋਕ ਸੰਸਦਾਂ ਤੱਕ, ਕੁਰਸੀਆਂ ਤੱਕ ਜਾ ਸਕਦੇ ਨੇ, ਜੇ ਲੁੱਟਾਂ ਖੋਹਾਂ ਭ੍ਰਸ਼ਟਾਚਾਰੀ ਦੇ ਕੇਸਾਂ ਵਾਲੇ ਲੋਕ ਬਾਰ-ਬਾਰ ਚੋਣ ਪ੍ਰਕਿਰਿਆ 'ਚ ਆ ਕੇ ਫਿਰ ਵਿਧਾਨ ਸਭਾ ਦੀਆਂ ਪੌੜੀਆਂ ਜਾਂ ਸੰਸਦ ਦੀਆਂ ਪੌੜੀਆਂ ਚੜ੍ਹ ਸਕਦੇ ਨੇ, ਤੇ ਫਿਰ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਲਈ ਕੀ ਅਣਛ ਹੋਇਆ ਜੀ? ਇਹ ਮਾੜਾ ਕੁਛ ਨਹੀਂ ਜੀ, ਪਰ ਇਹ ਹੈ ਕਿ ਤੁਸੀਂ ਕਿਹੜੇ ਖੇਤਰ 'ਚੋਂ ਕਿਉਂ ਆ ਰਹੇ ਹੋ, ਇਹਦੇ ਉੱਤੇ ਚਰਚਾ। ਜਾਂ ਤਾਂ ਫਿਰ ਖੁੱਲ ਕੇ ਆ ਹੀ ਜਾਓ, ਇਹ ਮਾਮਲਾ ਨਿਬੜ ਜਾਵੇ, ਲੋਕਾਂ ਨੂੰ ਪਤਾ ਲੱਗ ਜਾਵੇ, ਅਗਲੇ ਲਈ ਲੋਕ ਉਸ ਹਿਸਾਬ ਨਾਲ ਸੋਚਣਾ ਸ਼ੁਰੂ ਕਰ ਦੇਣ। ਸਹੀ ਹੈ। ਕੀ ਅਜੇ ਦੁਵਿਧਾ ਹੈ ਅੰਦਰ, ਕੀ ਅਜੇ ਟੁੱਟ ਭੱਜ ਹੈ ਅੰਦਰ, ਕੀ ਅਜੇ ਇਹ ਸ਼ੰਕੇ ਸ਼ੋਭੇ ਨੇ ਕਿ ਪਤਾ ਨਹੀਂ ਇੰਜ ਮੈਂ ਪ੍ਰਵਾਨ ਚੜੂੰਗਾ ਕਿ ਨਹੀਂ ਚੜੂੰਗਾ? ਤੁਸੀਂ ਵੀ ਨਾਪ ਤੋਲ ਕਰਨ ਲੱਗੇ ਸਿਆਸੀ ਧਿਰਾਵਾਂ, ਜਾਂ ਸੱਚਮੁੱਚ ਤੁਸੀਂ ਨਿਰੋਲ ਕਿੰਗ ਮੇਕਰ ਦੀ ਭੂਮਿਕਾ 'ਚ ਹੋ? ਆਉਂਦਾ ਵਕਤ ਬਹੁਤ ਕੁਝ ਤੈਅ ਕਰੂਗਾ, ਪਰ ਅੰਦਰ ਕੁਝ ਚੱਲ ਜ਼ਰੂਰ ਰਿਹਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਮਨ 'ਚ। ਸਹੀ ਕਿਹਾ ਤੁਸੀਂ, ਸਹੀ ਕਿਹਾ। ਦੂਜਾ ਸਵਾਲ ਇਹ ਵੀ ਹੈ ਵੀ ਤੁਸੀਂ ਜਿਹੜਾ ਚਲੋ ਚੋਣ ਲੜੋ, ਸਾਡੇ ਕੋਲੋਂ ਸਰਪੰਚੀ ਦੀ ਲੜੋ, ਮੈਂਬਰੀ ਦੀ ਲੜੋ, ਲੋਕ ਸਭਾ ਦੀ ਲੜੋ, ਵਿਧਾਨ ਸਭਾ ਦੀ ਲੜੋ, ਕੋਈ ਚੱਕਰ ਨਹੀਂ, ਪਰ ਜਿਹੜੀ ਆਸਥਾ ਦਾ, ਭੀੜ ਦਾ ਜਿਹੜਾ ਲਾਹਾ ਤੁਸੀਂ ਲੈਣਾ ਚਾਹੁੰਦੇ ਹੋ ਅਸਲ ਦੇ ਵਿੱਚ, ਉਹ ਗਲਤ ਹੈ। ਧਾਰਮਿਕ ਭਾਵਨਾਵਾਂ ਜਾਂ ਧਾਰਮਿਕ ਤੌਰ ਦੇ ਉੱਤੇ ਜਿਹੜੇ ਸ਼ਰਧਾਲੂ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਕੇ ਸਿਆਸੀ ਸੌਦੇਬਾਜ਼ੀ ਕਰਨਾ ਗਲਤ ਹੈ। ਅਸਲ ਦੇ ਵਿੱਚ ਚੋਣ ਲੜਨਾ ਗਲਤ ਨਹੀਂ ਹੈਗਾ।